ਸੁਪਰੀਮ ਕੋਰਟ ਨੇ ਜਿਹੜਾ ਵੀਕਐਂਡ ਤੋਂ ਪਹਿਲਾਂ ਅਬੋਰਸ਼ਨ ਪਿਲ ਮਾਈਫਪ੍ਰੀਸਟੋਨ ਦੇ ਉੱਤੇ ਬੈਨ ਲਾਇਆ ਸੀ, ਉਸ ਨੂੰ ਦੁਬਾਰਾ ਰਿਸਟੋਰ ਕਰ ਦਿੱਤਾ ਹੈ। ਸੋ ਇਹ ਬਾਏ ਮੇਲ ਜਿਹੜੀਆਂ ਅਬੋਰਸ਼ਨ ਪਿਲਸ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸੀਗੀਆਂ, ਤੇ ਇਸ ਦੇ ਉਲਟ ਕਾਰਵਾਈ ਜਿਹੜੀ ਉਹ ਚੱਲ ਰਹੀ ਸੀਗੀ, ਜਿਹੜੇ ਅਬੋਰਸ਼ਨ ਦੇ ਉਲਟ ਲੋਕ ਨੇ ਉਹਨਾਂ ਦੇ ਦੁਆਰਾ। ਤੇ ਇੱਕ ਫੈਡਰਲ ਕੋਰਟ ਨੇ ਬੈਨ ਲਾ ਦਿੱਤਾ ਸੀਗਾ ਵੀ ਤੁਸੀਂ ਜਿਹੜੀ ਬਾਏ ਮੇਲ ਥਰੂ ਮੇਲ ਇਹ ਜਿਹੜੀਆਂ ਅਬੋਰਸ਼ਨ ਪਿਲਸ ਆ ਉਹ ਨਹੀਂ ਕਰ ਸਕਦੇ, ਪਰ ਸੁਪਰੀਮ ਕੋਰਟ ਨੇ ਉਹ ਲਾਏ ਹੋਏ ਬੈਨ ਨੂੰ ਹਾਲ ਦੀ ਘੜੀ ਲਾ ਦਿੱਤਾ ਹੈਗਾ ਆ। ਸੋ ਐਡਮਿਨਿਸਟ੍ਰੇਟਿਵ ਸਟੇ ਜਿਹੜੀ ਹੈ ਮਿਲ ਗਈ ਹੈ ਇਸ ਬੈਨ ਦੇ ਉੱਤੇ, ਤੇ ਕਹਿੰਦੇ ਵੀ ਯੂਐਸ ਸਰਕਟ ਕੋਰਟ ਆਫ ਅਪੀਲ ਦੇ ਦੁਆਰਾ ਜੋ ਇਸ਼ੂ ਕੀਤਾ ਗਿਆ ਸੀਗਾ 11 ਮਈ 2026 ਤੱਕ, ਕਹਿੰਦੇ ਵੀ ਇਹ ਰਹੂਗੀ ਜਿਹੜੀ ਇਹਨਾਂ ਨੇ ਮੇਲ ਦੇ ਉੱਤੇ ਬੈਨ ਲਾਇਆ ਸੀ ਉਹਦੇ ਉੱਤੇ ਜਿਹੜੀ ਰਿਸਟੋਰ ਉਹਨਾਂ ਨੂੰ ਕੀਤਾ ਹੈਗਾ ਆ ਸ਼ਾਮ ਦੇ 5 ਵਜੇ ਤੱਕ। ਲੁਜੀਆਨਾ ਨੇ ਸੂ ਕੀਤਾ ਸੀਗਾ FDA ਨੂੰ 2023 ਦੇ ਉਸ ਫੈਸਲੇ ਦੇ ਉੱਤੇ, ਜਿਸ ਦੇ ਨਾਲ ਉਹਨਾਂ ਨੇ ਜਿਹੜਾ ਮਾਈਫਪ੍ਰੀਸਟੋਨ ਆ ਵੀ ਉਸਨੂੰ ਇਨ ਪਰਸਨ ਹੀ ਐਡਮਿਨਿਸਟਰ ਕੀਤਾ ਜਿਹੜਾ ਉਹ ਜਾ ਸਕਦਾ, ਵੀ ਸਾਹਮਣੇ ਕਿਸੇ ਡਾਕਟਰ ਜਾਂ ਨਰਸ ਦੇ ਨਿਗਰਾਨੀ ਦੇ ਹੇਠ ਹੀ ਕਿਸੇ ਨੂੰ ਇਹ ਗੋਲੀ ਦਿੱਤੀ ਜਾ ਸਕਦੀ ਆ। ਪਰ ਇਹਨਾਂ ਨੇ ਬਾਏ ਮੇਲ ਜਿਹੜਾ ਹਰਜੋਤ ਸਿੰਘ ਜੀ ਅਲਾਓ ਕਰ ਦਿੱਤਾ ਸੀਗਾ, ਤੇ ਜਿਸ ਦੇ ਉਲਟ ਫਿਰ ਇਹਨਾਂ ਨੇ ਜਿਹੜਾ ਕਾਰਵਾਈ ਜਿਹੜੀ ਅਦਾਲਤ ਦੇ ਵਿੱਚ ਕੀਤੀ ਸੀਗੀ। ਸੋ ਸੁਪਰੀਮ ਕੋਰਟ ਨੇ ਇਹ ਜਿਹੜਾ ਬੈਨ ਆ ਟੈਂਪਰੇਰੀਲੀ ਲਿਫਟ ਜਿਹੜਾ ਉਹ ਕਰ ਦਿੱਤਾ। ਫਿਫਥ ਸਰਕਟ ਕੋਰਟ ਆਫ ਅਪੀਲ ਨੇ ਇਹ ਜਿਹੜਾ ਬੈਨ ਆ ਵੀਕਐਂਡ ਦੇ ਉੱਤੇ ਲਿਆਂਦਾ ਸੀਗਾ। ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਸੈਮੂਅਲ ਅਲੀਟੋ ਜਿਹੜੇ ਆ ਉਹਨਾਂ ਨੇ ਗ੍ਰਾਂਟ ਕੀਤਾ ਟੈਂਪਰੇਰੀ ਪੌਜ਼, ਤੇ ਲੁਜੀਆਨਾ ਨੂੰ 5 ਵਜੇ ਤੱਕ ਦਾ ਜਿਹੜਾ ਉਹ ਵਕਤ ਦਿੱਤਾ ਹੈ, ਵੀਰਵਾਰ ਤੱਕ ਵੀ ਰਿਸਪੌਂਡ ਕਰੋ ਫਿਫਥ ਸਰਕਟ ਕੋਰਟ ਆਫ ਦੀ ਜਿਹੜੀ ਰੂਲਿੰਗ ਆ ਉਸ ਨੂੰ ਲੈ ਕੇ, ਵੀ ਇਹ ਜਿਹੜੀ ਲਿਟੀਗੇਸ਼ਨ ਆ ਵੀ ਉਹ ਬਲੌਕ ਕੀਤੀ ਜਿਹੜੀ ਉਹ ਜਾ ਸਕਦੀ ਆ ਜਾਂ ਨਹੀਂ। ਦੋ ਜਿਹੜੇ ਡਰੱਗ ਮੇਕਰਸ ਨੇ ਇਸ ਦੇ ਵਿੱਚ ਜਿਹੜੀ ਇਹ ਦਵਾਈ ਗੋਲੀ ਪ੍ਰਦਾਨ ਕਰਦੇ ਨੇ, ਡੈਂਕੋ ਲੈਬਸ ਤੇ ਜੈਨ ਬਾਇਓਪ੍ਰੋ, ਤੇ ਉਹਨਾਂ ਨੇ ਵੀਕਐਂਡ ਦੇ ਉੱਤੇ ਸੁਪਰੀਮ ਕੋਰਟ ਨੂੰ ਕਿਹਾ ਸੀਗਾ ਵੀ ਭਾਈ ਇਹਨਾਂ ਗੋਲੀਆਂ ਦੇ ਉੱਤੇ ਜਿਹੜਾ ਬੈਨ ਆ ਉਸ ਨੂੰ ਤੁਸੀਂ ਲਿਫਟ ਕਰ ਦਿਓ, ਉਸ ਨੂੰ ਹਟਾ ਦਿਓ, ਤਾਂ ਜੋ ਇਹ ਗੋਲੀਆਂ ਮੇਲ ਥਾਣੀ ਘੱਲੀਆਂ ਜਿਹੜੀਆਂ ਉਹ ਜਾ ਸਕਣ। ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿੰਨੇ ਵੀ ਅਬੋਰਸ਼ਨ ਦੇ ਕੇਸ ਸਾਹਮਣੇ ਆਉਂਦੇ ਆ ਉਹਨਾਂ ਵਿੱਚ 2/3 ਇਹ ਜਿਹੜੀ ਦਵਾਈ ਆ ਮਾਈਫਪ੍ਰੀਸਟੋਨ ਕਰਕੇ ਆ ਉਸ ਦੀ ਵਰਤੋਂ ਕੀਤੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਇਹਨਾਂ ਨੂੰ ਜਿਹੜੀ ਉਹ ਰਾਹਤ ਦਿੱਤੀ ਆ, ਉਹ ਬੈਨ ਨੂੰ ਹਾਲ ਦੀ ਘੜੀ ਆਰਜੀ ਤੌਰ ਤੇ ਵੀਰਵਾਰ ਤੱਕ ਲਿਫਟ ਕਰ ਦਿੱਤਾ ਹੈ। ਅਮਰੀਕਾ ਦੇ ਵਿੱਚ ਜਿਹੜੀ ਸਪਿਰਿਟ 에ਅਰਲਾਈਨਸ ਆ ਉਹ ਸ਼ਟ ਡਾਊਨ ਹੋ ਗਈ ਆ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਪਈ ਇੱਕ $500 ਮਿਲੀਅਨ ਦਾ ਰੈਸਕਿਊ ਪਲਾਨ ਜੋ ਟਰੰਪ ਨੂੰ ਕਹਿੰਦੇ ਸੀ, ਤੇ ਉਹ ਲੈਂਡਰਸ ਨੇ ਉਹਨੂੰ ਅਪੋਜ਼ ਕਰ ਦਿੱਤਾ, ਤੇ ਬੋਰਡ ਵੀ ਜਿਹੜਾ ਆ ਉਹ ਫੇਲ ਹੋ ਗਿਆ, ਕਿਸੇ ਤਰ੍ਹਾਂ ਦੇ ਐਗਰੀਮੈਂਟ ਦੇ ਵਿੱਚ ਪਹੁੰਚ ਨਹੀਂ ਸਕਿਆ। ਸੋ ਹੁਣ ਉਹਨਾਂ ਨੇ ਆਪਣੇ ਜਿਹੜੇ ਕਸਟਮਰਸ ਆ, ਜਿਨ੍ਹਾਂ ਨੇ ਪੈਸੇਂਜਰਸ ਆ